मैंने गड्डी चलाई इत्थों जदों है ना वो चढ़ गई गड्डी संगत के उत्ते जदों तक गड्डी नहीं चढ़ी उदों तक इहनूं जाण नूं ही कहा गया 1 घंटा ਮਤਲਬ ਇਹਨੇ ਜਾਣ ਬੁੱਝ ਕੇ ਤੇਜ਼ ਚਲਾਈ ਤੇ ਲੋਕਾਂ ਦੇ ਚੜਾਈ ਚੱਲਣੀ ਉਹ ਤੇਜ਼ ਸੀ ਉੱਥੇ ਗੱਡੀ ਦੀ ਜਗ੍ਹਾ ਹੀ ਨਹੀਂ ਹੈਗੀ ਸੰਗਤ ਹੈ ਉੱਥੇ ਵੀਡੀਓ ਕੱਲ ਆਈ ਹੈ ਜਿਹੜੀ ਕਹਿੰਦੇ ਸੀਗੇ ਵੀ ਮੁੰਡਾ ਨਹੀਂ ਸੀਗਾ ਗੱਡੀ ਦੇ ਨੀਚੇ ਫਿਰ ਇਹਦੇ ਸ਼ੀਸ਼ੇ ਸੁੱਸੇ ਫੋੜੇ ਉੱਥੇ ਵੀ ਭਾਈ ਇਹਨੂੰ ਕਰੋ ਇਹਦੀ ਗੱਡੀ ਬੰਦ ਕਰੋ ਤੇ ਇਹਨੂੰ ਪਿੱਛੇ ਕਰੋ ਉਦੋਂ ਫਿਰ ਇਹਦੇ ਥਪੜੇਸ਼ਨ ਸਟਾਰਟ ਹੋਈ ਆ ਫਿਰ ਪੁਰਾਣਾ ਰੋਹ ਵੀ ਹੈਗਾ ਹੀ ਹੈ ਜਿਹੜੇ ਪੱਗਾਂ ਨਾਲ ਬੁੱਤ ਸਾਫ਼ ਕਰਦੇ ਨੇ ਹਰ ਟਾਈਮ ਗੰਦ ਬੋਲਦੇ ਨੇ ਉਹ ਰੋਹ ਵੀ ਸੰਗਤ ਦੇ ਅੰਦਰ ਹੈਗਾ ਹੀ ਹੈ। ਪ੍ਰਸ਼ਾਸਨ ਨੇ ਇਸ ਮੰਡ ਤੇ ਨੌਜਵਾਨਾਂ ਦੇ ਉੱਪਰ ਗੱਡੀ ਚੜਾਉਣ ਨੂੰ ਲੈ ਕੇ ਕੋਈ ਪਰਚਾ ਦਰਜ ਕੀਤਾ ਅਜੇ ਤੱਕ? ਕੁਝ ਵੀ ਨਹੀਂ ਵੀਰੇ, ਸਾਰਾ ਕਸੂਰ ਹੈ ਪ੍ਰਸ਼ਾਸਨ ਦਾ ਆ, ਸਾਰਾ ਕਸੂਰ ਹੈ ਸਰਕਾਰਾਂ ਦਾ ਆ। ਸਰਕਾਰਾਂ ਦੇ ਬੰਦੇ ਨੇ ਇਹ ਛੱਡੇ ਹੋਏ ਬੀਜੇਪੀ ਆਰਐਸਐਸ ਕਦੇ ਕਾਂਗਰਸ ਰਲ ਜਾਂਦੇ ਨੇ ਕਦੇ ਏਜੰਸੀਆਂ ਨਾਲ ਰਲ ਜਾਂਦੇ ਨੇ। ਇੱਥੇ ਲੱਖਾਂ ਦਾ ਇਕੱਠ ਹੈ ਸਿੱਖਾਂ ਦਾ, ਇੱਥੇ ਉਹ ਕਰਨ ਕੀ ਆ ਰਿਹਾ ਉਹਨੂੰ ਰੋਕਿਆ ਕਿਉਂ ਨਹੀਂ ਜਾਂਦਾ? ਜਦੋਂ ਅਸੀਂ ਹੱਕ ਲੈਣ ਜਾਂਦੇ ਹਾਂ ਆਪਣੀ ਦਿੱਲੀ ਨੂੰ ਤੁਸੀਂ ਬੈਰੀਕੇਡ ਵੀ ਲਾ ਲੈਂਦੇ ਹੋ, ਸਾਨੂੰ ਘਰਾਂ ਤੋਂ ਵੀ ਚੱਕ ਲੈਂਦੇ ਹੋ, ਪਰਚੇ ਵੀ ਪਾ ਲੈਂਦੇ ਹੋ, ਠੀਕ ਹੈ। ਇਹਨਾਂ ਵਾਸਤੇ ਪਰਚੇ ਕਿੱਥੇ ਗਏ? ਇਹਨਾਂ ਵਾਸਤੇ ਕਾਨੂੰਨ ਕਿੱਥੇ ਗਏ? ਇਹਨਾਂ ਵਾਸਤੇ ਪ੍ਰਸ਼ਾਸਨ ਕਿੱਥੇ ਗਿਆ? ਇਹਨਾਂ ਵਾਸਤੇ ਕੋਰਟ ਜੱਜ ਕਿੱਥੇ ਗਏ? ਕਿਉਂ ਨਹੀਂ ਸਿੱਕਲੀ ਪਾਈ ਜਾਂਦੀ ਇਹਨਾਂ ਨੂੰ? ਕਿਉਂ ਨਹੀਂ ਅੰਦਰ ਕਰਿਆ ਜਾਂਦਾ? ਪ੍ਰਸ਼ਾਸਨ ਦਾ ਕੰਮ ਸੀ ਇਹਨੂੰ ਰੋਕਣਾ। ਜਿਹਨੇ ਵੀਰੇ ਜਿਹਨੂੰ ਧਰਮ ਦਾ ਗਿਆਨ ਹੋਵੇ, ਠੀਕ ਹੈ, ਉਹ ਇੱਕ ਰੱਬ ਦੀ ਗੱਲ ਕਰਦਾ, ਉਹ ਬਰਾਬਰਤਾ ਦੀ ਗੱਲ ਕਰਦਾ, ਉਹ ਪਾੜਨ ਦੀ ਗੱਲ ਨਹੀਂ ਕਰਿਆ ਕਰਦਾ। ਇਹਨਾਂ ਨੂੰ ਧਰਮ ਤੋਂ ਕੀ ਲੈਣਾ ਦੇਣਾ, ਠੀਕ ਹੈ। ਇਹ ਤਾਂ ਸਿਰਫ ਪਾੜ ਪਾਉਣ ਵਾਸਤੇ ਸਰਕਾਰ ਨੇ ਰੱਖੇ ਹੋਏ ਨੇ ਕਿਉਂਕਿ ਰਾਜਨੀਤੀ ਇਸ ਤਰੀਕੇ ਦੀ ਹੈ, ਠੀਕ ਹੈ। ਜਿਸ ਉਮਰ ਦੇ ਅੰਦਰ ਬੱਚਿਆਂ ਦੇ ਅੰਦਰ ਪਿਆਰ ਭਰਨਾ ਚਾਹੀਦਾ, ਧਰਮ ਦਾ ਅਸਲੀ ਮਤਲਬ ਭਰਨਾ ਚਾਹੀਦਾ ਵੀ ਧਰਮ ਤਾਂ ਸੱਚ ਦਾ ਰਾਹ ਆ, ਦਇਆ ਦਾ ਰਾਹ ਆ, ਅੱਛੇ ਕਰਮਾਂ ਦਾ ਰਾਹ ਆ, ਠੀਕ ਹੈ, ਸਰਬਤ ਦੇ ਭਲੇ ਦਾ, ਵੰਡ ਕੇ ਛਕਣ ਦਾ, ਨਿਰਭਉ ਨਿਰਵੈਰਤਾ ਦਾ ਰਾਹ ਆ। ਉਸ ਟਾਈਮ ਦੇ ਅੰਦਰ ਇਹਨਾਂ ਲੋਕਾਂ ਨੇ ਸਾਡੇ ਬੱਚਿਆਂ ਦੇ ਅੰਦਰ ਨਫ਼ਰਤ ਭਰਤੀ, ਇਸ ਰਾਜ ਨੇ ਨਫ਼ਰਤ ਭਰਤੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਦੇ ਵਿੱਚ ਵੱਡਾ ਇਕੱਠ ਸੰਗਤ ਦਾ ਹੋਇਆ ਤਾਂ ਇਸੇ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਘਟਨਾਕ੍ਰਮ ਵਾਪਰਿਆ, ਕੁਝ ਸ਼ਰਾਰਤੀ ਜਿਹੜੇ ਅਨਸਰ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਤਾਂ ਉਦੋਂ ਬਾਅਦ ਜੋ ਕੁਝ ਨੌਜਵਾਨਾਂ ਦੇ ਨਾਲ ਆਪਸੀ ਵਾਰ ਵਿਵਾਦ ਹੁੰਦਾ ਤਾਂ ਇਸੇ ਨੂੰ ਲੈ ਕੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੱਡੇ ਸਵਾਲੀਆ ਚਿੰਨ੍ਹ ਹੈ। ਬਾਈ ਨਵਦੀਪ ਜਲਬੇੜਾ ਵਾਟਰ ਕੈਨਨ ਸਾਡੇ ਨਾਲ ਗੱਲਬਾਤ ਕਰ ਲੈਣੇ। ਬਾਈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਅਸਲ ਦੇ ਵਿੱਚ ਪੂਰਾ ਘਟਨਾਕ੍ਰਮ ਵਾਪਰਿਆ ਕਿਵੇਂ ਹੈ? ਘਟਨਾਕ੍ਰਮ ਵਾਪਰਿਆ ਸੀ ਵੀਰੇ, ਜਿੱਦਾਂ ਤੁਸੀਂ ਇਸ ਸਾਈਡ ਨੂੰ ਆਇਓ ਪਿੰਡ ਦੇ ਵਿੱਚੋਂ, ਤੇ ਇਹ ਸਾਈਡ ਬੰਦ ਕਰਿਆ ਹੋਇਆ ਸੀ ਗੱਡੀਆਂ ਵਾਸਤੇ। ਇਹ ਹਰ ਸੰਡੇ ਨੂੰ ਕਰ ਦਿੰਦੇ ਆ ਮੁੰਡੇ, ਸੰਗਤ ਜ਼ਿਆਦਾ ਹੁੰਦੀ ਹੈ ਤੇ ਦੂਜੀ ਸਾਈਡ ਪਾਰਕਿੰਗ ਲਾਉਂਦੇ ਗੱਡੀਆਂ ਦੀ। ਤੇ ਮੰਡ ਲੈ ਕੇ ਆਇਆ ਗੱਡੀ ਇੱਧਰਲੀ ਸਾਈਡ ਨੂੰ ਧੌਂਸ ਨਾਲ, ਆਪਣੇ ਕਮਾਂਡੋ ਹੁੰਦੇ ਨੇ ਇਹਨਾਂ ਨਾਲ, ਜਿਹੜੇ ਵੀ ਪੁਲਿਸ ਪਾਲਸ ਵਾਲੇ ਹੁੰਦੇ ਨੇ, ਛੋਟੇ ਬੱਚੇ ਸੇਵਾ ਕਰਦੇ ਨੇ, ਉਹਨਾਂ ਨੇ ਕਰਤੇ ਬੈਰੀਕੇਡ ਸਾਈਡ 'ਚ। ਤੇ ਉਹ ਪਹੁੰਚ ਗਿਆ ਦਿਉੜੀ ਸਾਹਿਬ। ਇੱਥੇ ਆ ਕੇ ਉਹ ਆਪਣੇ ਮੂੰਹੋਂ ਕਹਿੰਦਾ, ਵੀਡੀਓ ਸੁਣਿਆ ਸੀ, ਕਹਿੰਦਾ ਮੈਂ 40-45 ਮਿੰਟ ਖੜਿਆ ਰਿਹਾ ਇੱਥੇ। 40-45 ਮਿੰਟ ਤੂੰ, ਤੇਰਾ ਮਤਲਬ ਕੀ ਹੈ? ਪਹਿਲੀ ਗੱਲ ਤਾਂ ਖੜਨ ਦਾ, ਤੂੰ ਦਰਬਾਰ ਸਾਹਿਬ ਮੱਥਾ ਟੇਕ ਤੇ ਜਾ ਪਈ ਇੱਥੋਂ। ਉਹ ਤੋਂ ਬਾਅਦ ਗੱਲ ਆਈ ਹੈ ਵੀ ਕਹਿੰਦੇ ਇਹਨਾਂ ਨੇ ਨਾਅਰੇ ਬਣਾਏ ਹੋਏ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਬਾਅਦ 4 ਚੀਜ਼ਾਂ ਹੋਰ ਇਹ ਜੋੜ ਦਿੰਦੇ ਨੇ ਵਿੱਚ, ਉਹ ਕਰਿਆ ਨੇ। ਉਹ ਤੋਂ ਬਾਅਦ ਇੱਥੇ ਸੰਗਤ 'ਚ ਭੜਕਾਟ ਵੀ ਹੋਈ ਹੈ ਥੋੜ੍ਹੀ, ਇਹਨੂੰ ਕਿਹਾ ਵੀ ਚਲੇ ਜਾ ਇੱਥੋਂ। ਜਦੋਂ ਜਾਣ ਲੱਗਿਆ ਇੱਥੇ, ਹੁਣ ਤੂੰ ਇੱਥੋਂ ਗੱਡੀ ਲੈ ਕੇ ਜਾਏਗਾ ਸਪੀਡ 'ਚ, ਜਿੱਥੇ ਪੈਦਲ ਜਾਣ ਦੀ ਸੰਗਤ ਹੈ ਉਹ ਤਾਂ ਚੜ੍ਹਨੀ ਹੋ ਵੀਰੇ ਆਟੋਮੈਟਿਕਲੀ ਲੋਕਾਂ ਦੇ ਉੱਤੇ। ਮੈਂਨੇ ਗੱਡੀ ਚਲਾਈ ਇੱਥੋਂ ਜਦੋਂ ਹੈ ਨਾ, ਉਹ ਚੜ੍ਹ ਗਈ ਗੱਡੀ ਸੰਗਤ ਦੇ ਉੱਤੇ। ਜਦੋਂ ਤੱਕ ਗੱਡੀ ਨਹੀਂ ਚੜ੍ਹੀ ਉਦੋਂ ਤੱਕ ਇਹਨੂੰ ਜਾਣ ਨੂੰ ਹੀ ਕਿਹਾ ਗਿਆ 1 ਘੰਟਾ। ਮਤਲਬ ਇਹਨੇ ਜਾਣ ਬੁੱਝ ਕੇ ਤੇਜ਼ ਚਲਾਈ ਤੇ ਲੋਕਾਂ ਦੇ ਚੜਾਈ ਚੱਲਣੀ ਉਹ ਤੇਜ਼ ਸੀ, ਉੱਥੇ ਗੱਡੀ ਦੀ ਜਗ੍ਹਾ ਹੀ ਨਹੀਂ ਹੈਗੀ, ਸੰਗਤ ਹੈ ਉੱਥੇ। ਮਤਲਬ ਲਾ ਲਓ ਵੀ ਮੋਟਰਸਾਈਕਲ ਜਾਂ ਸੰਗਤ ਹੈ ਉੱਥੇ, ਗੱਡੀ ਦੀ ਜਗ੍ਹਾ ਹੀ ਨਹੀਂ ਹੈਗੀ ਉੱਥੇ, ਇੰਨੀ ਸੰਗਤ ਹੈ। 8ਵੇਂ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਹੈ, ਲੱਖਾਂ ਦੀ ਗਿਣਤੀ 'ਚ ਇਕੱਠ ਹੁੰਦਾ। ਸਾਰਾ ਹਰਿਆਣਾ ਇੱਧਰੋਂ ਯਮਨਾ ਨਗਰ ਵਾਲੇ ਪਾਸਿਓਂ, ਰਤੀਆ ਤੱਕ ਅੱਜ ਵੀ ਉੱਥੇ ਆਏ ਹੋਏ ਨੇ, ਰਤੀਆ ਤੋਂ ਸਿਰਸਾ ਐਂਡ 'ਚ ਪਿਆ ਜਮਾ ਹਰਿਆਣੇ ਦੀ, ਅਤੇ ਪੰਜਾਬ ਸਾਰਾ ਟੱਚ ਹੈ, ਠੀਕ ਹੈ। ਅਤੇ ਮਾਨਤਾ ਗੁਰਦੁਆਰੇ ਦੀ ਬਹੁਤ, ਸਰੋਵਰ ਦੀ, ਅਤੇ ਗੂੰਗੇ ਬੋਲਦੇ ਨੇ, ਬਹਿਰੇ ਸੁਣਦੇ ਨੇ, ਜਿਹਨਾਂ ਨੂੰ ਨਹੀਂ ਸੁਣਦਾ ਜਦੋਂ ਤੇ ਜਲ ਛਕਦੇ ਨੇ। ਅਤੇ ਤੁਸੀਂ ਗੱਡੀ ਚਲਾਓਗੇ ਸਪੀਡ ਦੇ ਅੰਦਰ ਇੱਥੇ ਹੈ ਨਾ, ਅਤੇ ਚੜ੍ਹਨੀ ਹੈ ਸੰਗਤ ਦੇ ਉੱਤੇ, ਤਾਂ ਫਿਰ ਬਸ ਉਹ ਕੰਮ ਹੋਇਆ। ਅਤੇ ਜਦੋਂ ਇਹਨਾਂ ਨੇ ਗੱਡੀ ਚੜ੍ਹਾਈ ਉੱਥੇ ਛੋਟੇ ਬੱਚਿਆਂ ਦੇ ਵੀ, ਚਲੋ ਸਾਰੇ ਸਾਹਮਣੇ ਤਾਂ ਨਹੀਂ ਆਉਂਦੇ ਬੱਚੇ ਹੈ ਨਾ, ਬੀਬੀਆਂ ਵੀ ਸਭ ਸਾਰੀਆਂ ਸਾਹਮਣੇ ਤਾਂ ਨਹੀਂ ਆਉਂਦੀਆਂ, ਫਿਰ ਡਰ ਵੀ ਜਾਂਦੇ ਨੇ ਅਸੀਂ ਕਿਉਂ ਪੰਗੇ 'ਚ ਪਈਏ। ਪਰ ਉਹਨਾਂ ਦਾ ਕਸੂਰ ਕੀ ਸੀਗਾ? ਉਹ ਤਾਂ ਇੱਥੇ ਆਪਣੀ ਕੀਰਤ ਤੋਂ ਟਾਈਮ ਕੱਢ ਕੇ ਅਰਦਾਸ ਕਰਨ ਆਏ ਸੀਗੇ, ਨਤਮਸਤਕ ਹੋਣ ਆਏ ਸੀਗੇ। ਜਦੋਂ ਉਹ ਰਗੜੇ ਨਾ ਫਿਰ ਮੁੰਡਿਆਂ ਦੇ ਅੰਦਰ ਰੋਹ ਆਇਆ। ਉਹ ਤੋਂ ਪਹਿਲਾਂ ਤੱਕ ਇਹਨਾਂ 'ਤੇ ਕਿਸੇ ਨੇ ਹੱਥ ਨਹੀਂ ਲਾਇਆ,
ਉਹ ਤੋਂ ਬਾਅਦ ਫਿਰ ਜਦੋਂ ਮੁੰਡਾ ਨਿਕਲਿਆ ਨਹੀਂ ਹੈਗਾ ਨਾ 8-10 ਮਿੰਟ, ਉਹ ਵੀਡੀਓ ਕੱਲ੍ਹ ਆਈ ਹੈ ਜਿਹੜੀ ਕਹਿੰਦੇ ਸੀਗੇ ਵੀ ਮੁੰਡਾ ਨਹੀਂ ਸੀਗਾ ਗੱਡੀ ਦੇ ਨੀਚੇ, ਫਿਰ ਇਹਦੇ ਸ਼ੀਸ਼ੇ ਸੁੱਸੇ ਫੋੜੇ ਉੱਥੇ ਵੀ ਭਾਈ ਇਹਨੂੰ ਕਰੋ, ਇਹਦੀ ਗੱਡੀ ਬੰਦ ਕਰੋ ਤੇ ਇਹਨੂੰ ਪਿੱਛੇ ਕਰੋ। ਉਦੋਂ ਫਿਰ ਇਹਦੇ ਥਪੜੇਸ਼ਨ ਸਟਾਰਟ ਹੋਈ ਆ। ਫਿਰ ਪੁਰਾਣਾ ਰੋਹ ਵੀ ਹੈਗਾ ਹੀ ਹੈ, ਜਿਹੜੇ ਪੱਗਾਂ ਨਾਲ ਬੁੱਤ ਸਾਫ਼ ਕਰਦੇ ਨੇ, ਹਰ ਟਾਈਮ ਗੰਦ ਬੋਲਦੇ ਨੇ, ਉਹ ਰੋਹ ਵੀ ਸੰਗਤ ਦੇ ਅੰਦਰ ਹੈਗਾ ਹੀ ਹੈ। ਕੀ ਪੁਲਿਸ ਪ੍ਰਸ਼ਾਸਨ ਨੇ ਇਸ ਮੰਡ ਤੇ ਨੌਜਵਾਨਾਂ ਦੇ ਉੱਪਰ ਗੱਡੀ ਚੜਾਉਣ ਨੂੰ ਲੈ ਕੇ ਕੋਈ ਪਰਚਾ ਦਰਜ ਕੀਤਾ ਅਜੇ ਤੱਕ? ਕੁਝ ਵੀ ਨਹੀਂ ਵੀਰੇ, ਸਾਰਾ ਕਸੂਰ ਇਹ ਪ੍ਰਸ਼ਾਸਨ ਦਾ ਆ, ਸਾਰਾ ਕਸੂਰ ਇਹ ਸਰਕਾਰਾਂ ਦਾ ਆ। ਸਰਕਾਰਾਂ ਦੇ ਬੰਦੇ ਨੇ ਇਹ ਛੱਡੇ ਹੋਏ, ਬੀਜੇਪੀ RSS ਕਦੇ ਕਾਂਗਰਸ ਰਲ ਜਾਂਦੇ ਨੇ, ਕਦੇ ਏਜੰਸੀਆਂ ਨਾਲ ਰਲ ਜਾਂਦੇ ਨੇ। ਪ੍ਰਸ਼ਾਸਨ ਸਹਿ ਦਿੰਦਾ ਇਹਨਾਂ ਨੂੰ, ਸਿਕਿਉਰਟੀਆਂ ਦਿੰਦੇ ਨੇ ਇਹਨਾਂ ਨੂੰ। ਹੁਣ ਮੰਨ ਲਓ ਵੀਰੇ, ਇੱਕ ਬੰਦਾ ਵਿਵਾਦੀ ਸ਼ਖਸੀਅਤ ਹੈ ਮੰਡ, ਕੋਈ ਇਹਦੀ ਸ਼ਖਸੀਅਤ ਅੱਛੀ ਨਹੀਂ ਹੈਗੀ ਕੌਮ ਦੇ ਅੰਦਰ। ਇੱਥੇ ਲੱਖਾਂ ਦਾ ਇਕੱਠ ਹੈ ਸਿੱਖਾਂ ਦਾ, ਇੱਥੇ ਉਹ ਕਰਨ ਕੀ ਆ ਰਿਹਾ? ਉਹਨੂੰ ਰੋਕਿਆ ਕਿਉਂ ਨਹੀਂ ਜਾਂਦਾ? ਜਦੋਂ ਅਸੀਂ ਹੱਕ ਲੈਣ ਜਾਂਦੇ ਹਾਂ ਆਪਣੀ ਦਿੱਲੀ ਨੂੰ, ਤੁਸੀਂ ਬੈਰੀਕੇਡ ਵੀ ਲਾ ਲੈਂਦੇ ਹੋ, ਸਾਨੂੰ ਘਰਾਂ ਤੋਂ ਵੀ ਚੱਕ ਲੈਂਦੇ ਹੋ, ਪਰਚੇ ਵੀ ਪਾ ਲੈਂਦੇ ਹੋ, ਠੀਕ ਹੈ। ਇਹਨਾਂ ਵਾਸਤੇ ਪਰਚੇ ਕਿੱਥੇ ਗਏ? ਇਹਨਾਂ ਵਾਸਤੇ ਕਾਨੂੰਨ ਕਿੱਥੇ ਗਏ? ਇਹਨਾਂ ਵਾਸਤੇ ਪ੍ਰਸ਼ਾਸਨ ਕਿੱਥੇ ਗਿਆ? ਇਹਨਾਂ ਵਾਸਤੇ ਕੋਰਟ ਜੱਜ ਕਿੱਥੇ ਗਏ? ਕਿਉਂ ਨਹੀਂ ਸ਼ਿਕਲੀ ਪਾਈ ਜਾਂਦੀ ਇਹਨਾਂ ਨੂੰ? ਕਿਉਂ ਨਹੀਂ ਅੰਦਰ ਕਰਿਆ ਜਾਂਦਾ? ਪ੍ਰਸ਼ਾਸਨ ਦਾ ਕੰਮ ਸੀ ਇਹਨੂੰ ਰੋਕਣਾ, ਪ੍ਰਸ਼ਾਸਨ ਰੋਕਦਾ ਇਹਨੂੰ, ਸਿਕਿਉਰਿਟੀ ਦਿੰਦਾ ਇਹਨੂੰ, ਇਹ ਜਾਂ ਫੋਨ ਕਰਦਾ ਇਹ ਕਮੇਟੀ ਦੇ ਅੰਦਰ, ਕਮੇਟੀ ਵਾਲੇ ਦਰਸ਼ਨ ਕਰਾਉਂਦੇ, ਪਰ ਇਹ ਵੀਰੇ ਆਇਆ ਨਹੀਂ ਸੀ ਦਰਸ਼ਨ ਕਰਨ। ਇਹਨਾਂ ਨੂੰ ਦਰਸ਼ਨ, ਜਿਹਨੇ ਵੀਰੇ ਜਿਹਨੂੰ ਧਰਮ ਦਾ ਗਿਆਨ ਹੋਵੇ, ਠੀਕ ਹੈ, ਉਹ ਇੱਕ ਰੱਬ ਦੀ ਗੱਲ ਕਰਦਾ, ਉਹ ਬਰਾਬਰਤਾ ਦੀ ਗੱਲ ਕਰਦਾ, ਉਹ ਪਾੜਨ ਦੀ ਗੱਲ ਨਹੀਂ ਕਰਿਆ ਕਰਦਾ। ਇਹਨਾਂ ਨੂੰ ਧਰਮ ਤੋਂ ਕੀ ਲੈਣਾ ਦੇਣਾ, ਠੀਕ ਹੈ। ਇਹ ਤਾਂ ਸਿਰਫ ਪਾੜ ਪਾਉਣ ਵਾਸਤੇ ਸਰਕਾਰ ਨੇ ਰੱਖੇ ਹੋਏ ਨੇ, ਕਿਉਂਕਿ ਰਾਜਨੀਤੀ ਉਸ ਤਰੀਕੇ ਦੀ ਹੈ। ਹੁਣ ਤੁਸੀਂ ਦੇਖ ਲਓ, ਰਾਜਨੀਤੀ ਦੇ ਅੰਦਰ ਪਾੜ ਨਹੀਂ ਹੈਗੇ, ਧਰਮਾਂ ਦੀ ਲੜਾਈਆਂ ਤੁਸੀਂ ਹਰ ਟਾਈਮ ਦੇਖ ਰਹੇ ਹੋ। ਇੱਥੇ ਜਾਤਾਂ ਪਾਤਾਂ ਦੀ 'ਚ ਵੰਡੇ ਹੋਏ ਨੇ, ਕੋਈ ਐਜੂਕੇਸ਼ਨ ਨਹੀਂ ਹੈਗੀ ਦੇਸ਼ ਦੇ ਅੰਦਰ, ਠੀਕ ਹੈ। ਫਾਈਨੈਂਸ਼ੀਅਲੀ ਲੋਕ ਕਿੰਨੇ ਡਾਊਨ ਹੋ ਗਏ ਇੱਥੇ, ਹਰ ਟਾਈਮ ਮਤਲਬ ਡਿਸਮੈਂਟਲ ਕੀਤੇ ਹੋਏ ਨੇ ਇਹਨਾਂ ਨੇ ਲੋਕ, ਸਾਰੇ ਦੇ ਸਾਰੇ। ਕੁਝ ਹੈ ਹੀ ਨਹੀਂ, ਅੱਗੇ ਵਧਣ ਦਾ ਮੌਕਾ ਨਹੀਂ ਇਸ ਦੇਸ਼ ਦੇ ਅੰਦਰ ਹੈਗਾ। ਤੇ ਇਹਨਾਂ ਨੇ ਰਾਜ ਵੀ ਕਰ ਰੱਖਿਆ ਇੱਥੇ। ਰਾਜ ਕਿਵੇਂ ਕਰ ਰੱਖਿਆ? ਲੋਕਾਂ ਨੂੰ ਪਾੜ ਕੇ ਕਰ ਰੱਖਿਆ। ਉਹ ਪਾੜਨ ਵਾਸਤੇ ਇਹ ਛੱਡੇ ਜਾਂਦੇ ਨੇ ਇਹ ਜਿਹੇ ਮੰਡ ਵਰਗੇ, ਜਾਂ ਹੋਰ ਨੇ ਖਾਸੇ ਉੱਥੇ ਸ਼ੇਰ ਸ਼ੂਰ ਖਾਸੇ ਨੇ ਲੁਧਿਆਣੇ ਦੇ ਅੰਦਰ ਹੀ ਗੰਦ ਜ਼ਿਆਦਾ। ਇੱਥੇ ਅੰਬਾਲੇ 'ਚ ਵੀ ਹੈਗਾ 1-2, ਠੀਕ ਹੈ। ਤੇ ਇਸ ਵਾਸਤੇ ਇਹ ਛੱਡੇ ਜਾਂਦੇ ਨੇ। ਸਾਰਾ ਕਸੂਰ ਇਹ ਰਾਜ ਦਾ ਆ, ਰਾਜ ਗੰਦਾ ਵੀਰੇ, ਠੀਕ ਹੈ। ਜਿਸ ਉਮਰ ਦੇ ਅੰਦਰ ਬੱਚਿਆਂ ਦੇ ਅੰਦਰ ਪਿਆਰ ਭਰਨਾ ਚਾਹੀਦਾ, ਧਰਮ ਦਾ ਅਸਲੀ ਮਤਲਬ ਭਰਨਾ ਚਾਹੀਦਾ, ਵੀ ਧਰਮ ਤਾਂ ਸੱਚ ਦਾ ਰਾਹ ਆ, ਦਇਆ ਦਾ ਰਾਹ ਆ, ਅੱਛੇ ਕਰਮਾਂ ਦਾ ਰਾਹ ਆ, ਠੀਕ ਹੈ। ਸਰਬਤ ਦੇ ਭਲੇ ਦਾ, ਵੰਡ ਕੇ ਛਕਣ ਦਾ, ਨਿਰਵੈਰਤਾ ਦਾ ਰਾਹ ਆ। ਉਸ ਟਾਈਮ ਦੇ ਅੰਦਰ ਇਹਨਾਂ ਲੋਕਾਂ ਨੇ ਸਾਡੇ ਬੱਚਿਆਂ ਦੇ ਅੰਦਰ ਨਫ਼ਰਤ ਭਰਤੀ, ਇਸ ਰਾਜ ਨੇ ਨਫ਼ਰਤ ਭਰਤੀ, ਠੀਕ ਹੈ। ਫਿਰ ਉਹ ਕੀ ਕਰਨਗੇ ਬੱਚੇ? ਜਿਸ ਟਾਈਮ ਬੱਚਿਆਂ ਨੂੰ ਐਜੂਕੇਸ਼ਨ ਵਾਲੇ ਪਾਸੇ ਅੱਗੇ ਵਧਣਾ ਚਾਹੀਦਾ, ਜੋਬਸ ਹੋਣ, ਓਪਰਚੁਨਿਟੀਜ਼ ਹੋਣ, ਰਿਸਰਚ ਇਨੋਵੇਸ਼ਨ 'ਚ ਦੁਨੀਆ 'ਚ ਬੁਲੰਦੀਆਂ ਨੂੰ ਛੂਹਣ, ਠੀਕ ਹੈ, ਵਿਆਹ ਹੋਣ, ਫਾਈਨੈਂਸ਼ੀਅਲੀ ਸਟੇਬਲ ਹੋਣ। ਇਹ ਕੰਮ ਕਿਹਦਾ? ਰਾਜ ਦਾ ਹੈ। ਉਹ ਕਰੇ ਨਹੀਂ ਰਿਹਾ ਰਾਜ। ਭਾਈ ਨਵਦੀਪ, ਅਸਲ ਦੇ ਵਿੱਚ ਵੱਡਾ ਸਵਾਲ ਤੇ ਕਿ ਜਿਹੜਾ ਅੱਜ ਦਾ ਇਕੱਠ ਹੈ, ਇਹਦੀ ਬੁਲਾਉਣ ਦੀ ਲੋੜ ਕਿਉਂ ਪੈ ਗਈ? ਬੁਲਾਉਣ ਦੀ ਲੋੜ ਇਸ ਕਰਕੇ ਪਈ ਹੈ, 2 ਮੁੰਡੇ ਚੱਕੇ ਇਹਨਾਂ ਨੇ ਬਾਈ, ਅਸੀਂ ਛੜਾ ਲਏ। ਉਹ ਤੋਂ ਬਾਅਦ ਇੱਕ ਮੁੰਡਾ ਅਗਲੇ ਦਿਨ ਚੱਕ ਲਿਆ, ਉਹ ਛੜਾ ਲਿਆ। ਕੱਲ੍ਹ ਫੇਰ ਪਰਸੋਂ 2 ਮੁੰਡੇ ਚੱਕ ਲਏ ਇਹਨਾਂ ਨੇ। ਤੁਸੀਂ ਹਟੋਗੇ ਨਹੀਂ ਸਿੱਖਾਂ ਦੇ ਬੱਚਿਆਂ ਨੂੰ ਪਰੇਸ਼ਾਨ ਕਰਨ ਤੋਂ, ਜਦ ਕਿ ਗਲਤੀ ਸਾਰੀ ਹੈ ਉਹਨਾਂ ਦੀ ਹੈ। ਅਸੀਂ ਤਾਂ ਗਏ ਨਹੀਂ ਲੁਧਿਆਣੇ ਮਾਰਨ ਕਿਸੇ ਨੂੰ, ਉਹ ਆਏ ਨੇ ਇੱਥੇ। ਉਹਨਾਂ ਨੂੰ ਚੱਕ ਕੇ ਪੁੱਛੋ ਮੰਡ ਨੂੰ, ਉਹਦੇ ਪਰਚਾ ਦਰਜ ਉਹਦੇ ਮੁੰਡੇ ਤੇ ਵੀ, ਭਾਈ ਜਾਂਚ ਕਰੇ ਪ੍ਰਸ਼ਾਸਨ ਵੀ ਭਾਈ ਤੂੰ ਆਇਆ ਕੀ ਲੈਣ ਆਇਆ ਇੱਥੇ? ਤੇਰਾ ਮਤਲਬ ਕੀ ਸੀ 45 ਮਿੰਟ ਬਾਹਰ ਖੜਨ ਦਾ? ਤੇਰਾ ਮਤਲਬ ਕੀ ਸੀ ਸੰਗਤ ਦੇ ਉੱਤੇ ਗੱਡੀ ਚੜਾਉਣ ਦਾ? ਕਾਰਵਾਈ ਉਹਦੇ ਤੇ ਕਰਨੀ ਚਾਹੀਦੀ ਸੀ, ਕਾਰਵਾਈ ਸਾਡੇ ਮੁੰਡਿਆਂ ਤੇ ਕਰੀ ਜਾਂਦੇ। ਸਾਨੂੰ ਪਤਾ ਭਾਈ ਫਿਰ CI ਅੰਦਰ ਕੀ ਕਰਦੀ ਹੈ, ਸਾਡੇ ਨਾਲ ਕੀਤਾ ਇਹਨਾਂ ਨੇ ਜਿਹੜਾ ਜ਼ੁਲਮ ਕਰਦੀ। ਅਸੀਂ ਕਿਵੇਂ ਆਪਣੇ ਬੱਚੇ ਦੇ ਚੱਡੇ ਪੜਵਾ ਦਈਏ ਇਹਨਾਂ ਤੋਂ, ਕਿਹਨਾਂ ਦੇ ਮਾਰਕਟਾਈ ਕਰਾ ਦਈਏ ਇਹਨਾਂ ਤੋਂ, ਠੀਕ ਹੈ। ਤੇ ਇਹਨਾਂ ਨੇ ਮੁੰਡੇ ਚੱਕ ਕੇ ਕੱਲ੍ਹ ਇਹਨੇ 2 ਜੇਲ੍ਹ 'ਚ ਭੇਜਤੇ। ਉਹਨਾਂ ਵਾਸਤੇ ਅਸੀਂ ਆਏ ਹਾਂ ਵੀ ਭਾਈ ਸਾਡੇ ਬੱਚੇ ਦੇ ਹੱਥ ਨਾ ਲੱਗੇ, ਸਾਡੇ ਬੱਚੇ ਦਾ ਕਰੀਅਰ ਨਾ ਕਿਸੇ ਦਾ ਖਰਾਬ ਹੋਵੇ। ਤੁਹਾਡੇ ਰਾਜ ਕਰਕੇ, ਤੁਹਾਡੀ ਗੰਦੀ ਰਾਜਨੀਤੀ ਕਰਕੇ ਇਹ ਸਾਰਾ ਖਾੜਾ ਚੱਲਿਆ ਹੋਇਆ। ਸਾਡੇ ਬੱਚੇ ਦਾ ਕਸੂਰ ਨਹੀਂ ਹੈਗਾ ਇਹਦੇ ਅੰਦਰ। ਸਾਡੇ ਬੱਚਿਆਂ ਨੂੰ ਛੱਡਿਆ ਜਾਵੇ ਤੇ ਉਸ ਨੂੰ ਛਡਾਉਣ ਵਾਸਤੇ ਅੱਜ ਤੇ ਸਾਡੇ ਬੱਚਿਆਂ ਤੇ ਕੱਲ੍ਹ ਤੇ ਕੋਈ ਕਾਰਵਾਈ ਨਾ ਹੋਵੇ, ਉਸ ਵਾਸਤੇ ਅੱਜ ਕੱਟ ਸੱਦਿਆ ਗਿਆ। ਜਿਹੜਾ ਨੌਜਵਾਨ ਮੰਡ ਦੀ ਗੱਡੀ ਥੱਲੇ ਆਇਆ ਸੀ, ਉਹ ਨੌਜਵਾਨ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ। ਕਿ ਉਹਦੀ ਕਿਸੇ ਤਰ੍ਹਾਂ ਦੀ ਪੁਲਿਸ ਪ੍ਰਸ਼ਾਸਨ ਨੇ ਸਟੇਟਮੈਂਟ ਲਈ ਅਜੇ ਤੱਕ? ਜਿਹੜਾ ਇਲਾਜ ਵਾਲਾ ਸੀਗਾ, ਹਾਂ, ਉਹਦੀ ਲੈ ਲਈ ਸੀਗੀ। ਤੇ ਪ੍ਰਸ਼ਾਸਨ ਨੇ ਇਹ ਵੀ ਕਿਹਾ, ਕਹਿੰਦੇ 4 ਵਜੇ ਤੱਕ ਅਸੀਂ, ਜਿੱਦਣ ਪਰਸੋਂ ਲਈ ਸੀ, ਚੌਥੇ ਲਈ ਸੀਗੀ, 4 ਵਜੇ ਤੱਕ ਅਸੀਂ ਮੰਡ ਤੇ ਪਰਚਾ ਦਰਜ ਕਰਦੇ ਹਾਂ ਉਹਦੇ ਮੁੰਡੇ ਦੇ ਉੱਤੇ। ਕਰਿਆ ਹੀ ਨਹੀਂ ਵੀਰੇ, ਕਿਉਂਕਿ ਵੀਰੇ ਸਰਕਾਰਾਂ ਐਡਮਿਨਿਸਟ੍ਰੇਸ਼ਨ ਹੈ ਨਾ। ਐਡਮਿਨਿਸਟ੍ਰੇਸ਼ਨ ਕਿਵੇਂ? ਸਰਕਾਰ ਤੋਂ ਤਨਖਾਹ ਲੈਣੀ ਹੈ ਆਪਣੀ, ਜਾਂ ਕੋਈ SP ਹੈ, SSP ਹੈ, ਤਾਂ ਐਡਮਿਨਿਸਟ੍ਰੇਸ਼ਨ ਹੈ ਜਿਹੜਾ ਰਨ ਕਰਦਾ, ਕੰਟਰੋਲ ਕਰਦਾ। ਉਹਨਾਂ ਦੇ ਕਹਿਣ ਤੋਂ, ਸਰਕਾਰ ਦੇ ਕਹਿਣ ਤੋਂ, ਪਾਲਿਸੀਆਂ ਤੋਂ ਉੱਪਰ ਵਾਲਿਆਂ ਦੀਆਂ ਨੇ ਨਾ। ਲੋਅ ਮੇਕਿੰਗ ਦੇ ਉੱਪਰ ਬੈਠੇ ਕਰਦੇ ਨਾ, ਲੋਅ ਮੇਕਿੰਗ ਵਾਲੇ ਲੋਕ ਨੇ ਜਿਹੜੇ RSS BJP ਹੈ ਨਾ, ਤੇ ਉਹਨਾਂ ਦੇ ਕਹਿਣ ਤੋਂ ਚੱਲਦੇ ਨੇ। ਸ਼ਾਇਦ ਉਹਨਾਂ ਦੀ ਸ਼ਹਿ ਹੋਊਗੀ, ਇਹਨਾਂ ਨੂੰ ਕਿਹਾ ਹੋਊਗਾ ਵੀ ਨਹੀਂ ਕਰਨਾ, ਤੇ ਕੀਤਾ ਨਹੀਂ ਉਹਨਾਂ ਨੇ, ਕਿ ਉਹਨਾਂ ਦੀ ਕੋਈ ਜ਼ਬਾਨ ਨਹੀਂ ਹੋਇਆ ਕਰਦੀ ਪੁਲਿਸ ਵਾਲਿਆਂ ਦੀ ਵੀਰੇ। ਕੀ ਪਲੈਨਿੰਗ ਘੜ ਰਹੇ ਹੋ ਭਵਿੱਖ ਨੂੰ ਲੈ ਕੇ? ਬਸ ਬਾਬਾ ਜੀ, ਅੱਜ ਪਲੈਨਿੰਗ ਸੰਗਤ ਆਈ ਹੋਈ ਹੈ ਤੇ ਹੁਣ ਫੈਸਲਾ ਲਵਾਂਗੇ ਥੋੜੀ ਦੇਰ 'ਚ। ਜੋ ਵੀ ਉਹ ਕਹਿਣਗੇ, ਕਿਸੇ ਵੀ ਹੱਦ ਤੱਕ ਜਾਵਾਂਗੇ ਵੀ ਸਾਡੇ ਬੱਚੇ ਬਾਹਰ ਆਉਣੇ ਚਾਹੀਦੇ ਨੇ। ਬਿਲਕੁਲ, ਨਵਦੀਪ ਸਿੰਘ ਜਲਬੇੜਾ ਲਗਾਤਾਰ ਹਰਿਆਣਾ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਐਕਟਿਵ ਨਜ਼ਰ ਆਇਆ। ਤਾਂ ਹਾਲ ਦੇ ਵਿੱਚ ਜੋ ਦੁਖਦਾਇਕ ਘਟਨਾਕ੍ਰਮ ਵਾਪਰਿਆ ਕਿ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ, ਤਾਂ ਉਸ ਸਮੇਂ ਦੇ ਦੌਰਾਨ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰਦੀ ਹੈ। ਤਾਂ ਇਸੇ ਸੰਜੀਦਾ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੇ ਉੱਪਰ ਵੱਡੇ ਸਵਾਲੀਆ ਚਿੰਨ੍ਹ ਲਾਏ ਜਾ ਰਹੇ ਨੇ ਕਿ
ਇੱਕ ਪਾਸੜ ਕਾਰਵਾਈ ਕੀਤੀ ਜਾ ਰਹੀ ਹੈ, ਨੌਜਵਾਨਾਂ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ, ਤਾਂ ਦੂਜੇ ਪਾਸੇ ਜਿਹੜਾ ਗੁਰਸਿਮਰਨ ਮੰਡ ਹੈ ਜਿਹੜਾ ਇੱਥੇ ਆਪਣੀ ਧੌਂਸ ਦੇ ਨਾਲ ਆਇਆ ਸੀ, ਉਹਨੂੰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਪੁੱਛ ਪੜਤਾਲ ਜਾਂ ਕਿਸੇ ਤਰ੍ਹਾਂ ਦਾ ਉਹਦੇ ਉੱਪਰ ਮੁਕੱਦਮਾ ਦਰਜ ਨਹੀਂ ਕੀਤਾ ਗਿਆ। ਦੇਖਣਾ ਹੋਵੇਗਾ ਭਵਿੱਖ ਦੇ ਵਿੱਚ ਇਸ ਸੱਦੇ ਹੋਏ ਇਕੱਠ ਦਾ ਨਤੀਜਾ ਕੀ ਨਿਕਲਦਾ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।